ਜਿਹੜਾ ਸਿੱਖ AI ਕਲੱਬ ਦਾ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ ਜਿਹੜੇ AI ਕਲੱਬ ਦੀ ਸ਼ੁਰੂਆਤ ਕੀਤੀ ਹੈ ਤੁਸੀਂ ਉਹਨਾਂ ਕਹਿ ਲਓ ਵੀ ਮੁੱਢਲੇ ਲੋਕਾਂ ਦੇ ਵਿੱਚੋਂ ਆ, ਮੋਢੀਆਂ ਦੇ ਵਿੱਚੋਂ ਆ ਵੀ ਇਸ ਦੀ ਸ਼ੁਰੂਆਤ ਕਰਨੀ, ਕਿਉਂਕਿ ਆਪਾਂ ਨੂੰ ਦੇਖੋ ਕਿੰਨੇ ਸਾਲ ਤਾਂ ਹੋ ਗਏ ਆਪਾਂ ਇਸ ਦੇ ਉੱਤੇ ਗੱਲਬਾਤ ਕਰਦਿਆਂ ਨੂੰ। ਅਕਸਰ ਇਹੀ ਕਹਿੰਦੇ ਸੀ ਕਮਿਊਨਿਟੀ ਨੂੰ ਅੱਗੇ ਆਉਣਾ ਚਾਹੀਦਾ, ਕਰਨਾ ਚਾਹੀਦਾ। ਤੁਸੀਂ ਹੁਣ ਇਹਦੇ ਵਿੱਚ ਅੱਗੇ ਵੱਧ ਕੇ ਕੰਮ ਕਰ ਰਹੇ ਆ। ਸੋ ਦੱਸਿਓ ਕੱਲ ਦਾ ਜਿਹੜਾ ਇਹ ਬੀਤਿਆ ਵਕਤ ਨਿਕਲਿਆ ਆ ਉਹਦੇ ਵਿੱਚ ਕਿੱਦਾਂ ਦਾ ਬੱਚਿਆਂ ਦੇ ਵਿੱਚ ਗੱਲਬਾਤ ਸੀ, ਕਿੱਦਾਂ ਦਾ ਜਜ਼ਬਾ ਸੀ, ਕਿੱਦਾਂ ਦਾ ਜੋਸ਼ ਸੀਗਾ, ਕੀ ਪ੍ਰੋਜੈਕਟ ਜਿਹੜੇ ਉਹ ਸਾਹਮਣੇ ਆਏ? ਰਾਜਕਰਨ ਬਹੁਤ ਹੀ ਜ਼ਿਆਦਾ ਸਰਪ੍ਰਾਈਜ਼ਿੰਗ ਸੀ। ਇੱਕ ਤਾਂ ਚਲੋ ਵਧੀਆ ਰਿਹਾ, ਉਹਦੇ 'ਚ ਕੋਈ ਦੋ ਰਾਹ ਨਹੀਂ, ਪਰ ਬਹੁਤ ਸਰਪ੍ਰਾਈਜ਼ਿੰਗ ਸੀ ਕਿ ਜਿੰਨੀ ਬੱਚਿਆਂ ਨੇ ਮਿਹਨਤ ਕੀਤੀ, ਜਿੰਨਾ ਚੀਜ਼ਾਂ ਨੂੰ ਸਾਹਮਣੇ ਲੈ ਕੇ ਆਏ, ਜਿਹੜੇ ਪ੍ਰੋਜੈਕਟਸ ਨੂੰ ਜਿਸ ਹਿਸਾਬ ਦੇ ਨਾਲ ਉਹਨੇ ਐਗਜ਼ੀਕਿਊਟ ਕੀਤਾ, ਉਹ ਸਾਨੂੰ ਵੀ ਐਜ਼ ਅ ਮੈਂਟਰ ਕਾਫੀ ਉਹਦੇ ਤੇ ਹੈਰਾਨੀ ਹੋਈ ਤੇ ਖੁਸ਼ੀ ਵੀ ਹੋਈ, ਮਾਣ ਵੀ ਹੋਇਆ। ਸੋ ਇਹ ਤਕਰੀਬਨ ਉਹ ਬੱਚੇ ਆ ਜਿਹੜੇ 13 ਸਾਲ ਤੋਂ ਲੈ ਕੇ ਤੇ 16-17 ਸਾਲ ਤੱਕ ਦੀ ਉਮਰ ਦੇ ਸੀ। ਉਹਨਾਂ ਨੇ ਤਕਰੀਬਨ 13 ਹਫ਼ਤੇ ਦਾ ਇਹ ਜਿਹੜਾ ਕਰਿਕੂਲਮ ਆ ਇਹਨੂੰ ਫੋਲੋ ਕੀਤਾ। ਉਹਨੂੰ ਪਹਿਲਾਂ ਆਪਾਂ ਪੁੱਛਿਆ ਸੀ ਸ਼ੁਰੂਆਤ ਦੇ ਵਿੱਚ ਕਿ ਤੁਹਾਨੂੰ ਕਿੰਨੀ ਆਰਟੀਫਿਸ਼ੀਅਲ ਇੰਟੈਲੀਜੈਂਸ ਬਾਰੇ ਪਤਾ। ਸੋ ਬੇਸਿਕਲੀ ਉਹਨਾਂ ਨੂੰ ਬੇਸਿਕ ਦੀ ਨੌਲੇਜ ਹੀ ਸੀ, ਜਿੱਦਾਂ ਐਜ਼ ਐਕਸਪੈਕਟਡ ਕਿ ਚੈਟ GPT ਥੋੜਾ ਯੂਜ਼ ਕੀਤਾ ਉਹਨਾਂ। ਚੈਟ GPT ਨੂੰ ਜਾਂ ਕਿਸੇ ਜੈਮਨਾਈ ਗ੍ਰੋਕ ਜਿਹੜਾ ਵੀ ਵਰਤਦੇ ਆ ਉਹਨੂੰ ਯੂਜ਼ ਕਰਕੇ ਹੋਮਵਰਕ ਦੇ ਲਈ ਕਿਸੇ ਨੇ ਯੂਜ਼ ਕੀਤਾ, ਪ੍ਰੋਬਲਮ ਸੋਲਵਿੰਗ ਲਈ, ਕੁਐਸਚਨ ਪੁੱਛਣ ਦੇ ਲਈ, ਬਸ ਇੰਨੀ ਕੀ ਇੰਟਰੈਕਸ਼ਨ ਸੀ ਪ੍ਰੌਂਪਟ ਬੇਸ ਤੇ ਜਨਰੇਟਿਵ AI ਦੇ ਨਾਲ। ਠੀਕ ਹੈ। ਪਰ 13 ਹਫ਼ਤੇ ਤੋਂ ਬਾਅਦ ਰਾਜਕਰਨ ਜਿਹੜੇ ਪ੍ਰੋਜੈਕਟਸ ਉਹ ਸਾਹਮਣੇ ਲੈ ਕੇ ਆਏ, ਉਹਦੇ ਵਿੱਚ ਜਿਹੜੇ ਚੈਟਬੋਟਸ ਖਾਸ ਤੌਰ ਉਹਨਾਂ ਦੇ ਖੱਬੇ ਹੱਥ ਦੀ ਖੇਡ ਸੀ 13 ਹਫ਼ਤਿਆਂ ਬਾਅਦ ਹੀ, ਹੈ ਨਾ। ਚੈਟਬੋਟ ਐਂ ਬਣਾਈ ਜਾਂਦੇ, ਚੈਟਬੋਟ ਤੇ ਨਾ AI ਬੇਸ ਆਲਮੋਸਟ ਸਾਰਿਆਂ ਨੇ ਬਣਾਏ। ਓ ਵਾਓ। ਤੇ ਬੰਦੇ ਨੂੰ ਸੋਚ ਕੇ ਇਦਾਂ ਲੱਗਦਾ ਵੀ ਯਾਰ ਪਤਾ ਨਹੀਂ ਕਿੰਨਾ ਕੰਮ ਨਹੀਂ, ਕੰਮ ਤਾਂ ਵਿਦੋ ਚ ਦੋਰਾਵਾ ਨਹੀਂ ਹੈਗਾ, ਪਰ ਇੱਥੇ ਡੈਡੀਕੇਸ਼ਨ ਤੇ ਮਿਹਨਤ ਦੀ ਗੱਲ ਆ ਜਾਂਦੀ ਹੈ, ਖਾਸ ਤੌਰ ਤੇ ਪੇਰੈਂਟਸ ਜਿਹੜੇ ਬੱਚਿਆਂ ਨੂੰ ਫੋਕਸ ਕਰਦੇ ਉਸ ਪਾਸੇ ਨੂੰ, ਹੈ ਨਾ। ਸੋ ਉਹਦੇ ਵਿੱਚ ਇਹ ਆ ਕਿ ਮੈਂਟਰਸ ਦੇ ਉੱਤੇ ਬਹੁਤ ਇਹ ਡਿਪੈਂਡ ਕਰਦੇ ਕਿ ਲਗਾਤਾਰ 13 ਹਫ਼ਤੇ ਲਗਾਤਾਰ ਉਹਨਾਂ ਦੀ ਕਲਾਸਾਂ ਲਾਉਣੀਆਂ, ਡਿਊਰਿੰਗ ਦਾ ਵੀਕ ਬੱਚਿਆਂ ਨੇ ਪੜ੍ਹਨਾ ਹੈ, ਵੀਕਐਂਡ ਦੇ ਉੱਤੇ ਐਤਵਾਰ ਨੂੰ ਕਲਾਸਾਂ ਲਾਉਣੀਆਂ ਤੇ ਉਹਦੀ ਜ਼ੂਮ ਕਾਲਸ ਰੱਖਣੀਆਂ, ਹੈ ਨਾ। ਇਹ ਲਗਾਤਾਰ ਇੱਕ ਬਹੁਤ ਮਿਹਨਤ ਵਾਲਾ ਕੰਮ ਸੀ, ਜਿਹੜੀ ਤਕਰੀਬਨ 7 ਜਣਿਆਂ ਦੀ ਟੀਮ ਨੇ ਇਹ ਬਖੂਬੀ ਤੌਰ ਦੇ ਉੱਤੇ ਨਿਭਾਇਆ। ਤੁਹਾਡੇ ਮੈਂਟਰਸ ਦੀ? ਹਾਂਜੀ। ਸੋ ਉਹਨਾਂ ਦੇ ਵਿੱਚੋਂ ਕੋਈ ਗੂਗਲ ਦੇ ਵਿੱਚ ਕੰਮ ਕਰਦਾ, ਕੋਈ ਈਬੇ ਦੇ ਵਿੱਚ ਕੰਮ ਕਰਦਾ, ਹੈ ਨਾ, ਕੋਈ ਕਿਸੇ ਆਲਾ ਦਰਜੇ ਦੇ, ਕੋਈ ਸੈਂਡਜ਼, ਕੋਈ ਵੈਸਟਰਨ ਡਿਜੀਟਲ, ਕੋਈ ਕਿਤੇ ਕੋਈ। ਸੋ ਇਹਨਾਂ ਸਾਰੀਆਂ ਕੰਪਨੀਆਂ ਦੇ ਉੱਤੇ ਜਿਹੜੇ ਸਾਰੇ ਮੈਂਟਰ ਸੀ ਇਹਨਾਂ ਨੇ ਬਹੁਤ ਮਿਹਨਤ ਕੀਤੀ। ਪੇਰੈਂਟਸ ਕਾਫੀ ਖੁਸ਼ ਸੀ। ਸੋ ਉਹਦੇ ਤੋਂ ਸਭ ਤੋਂ ਵੱਡੀ ਚੀਜ਼ ਹੈ ਕਿ ਚੈਲੰਜ ਰੱਖੇ, ਹੈ ਨਾ। 6 ਹਫ਼ਤੇ ਤੋਂ ਬਾਅਦ ਜਿਹੜੇ ਚੈਲੰਜ ਜਿਹੜੇ ਆ ਬੱਚਿਆਂ ਨੂੰ ਦੇ ਦਿੱਤੇ ਗਏ ਵੀ ਤੁਸੀਂ ਇੱਦਾਂ ਕਰੋ, ਗੁਰਦੁਆਰਾ ਸਾਹਿਬ ਦੇ ਵਿੱਚ ਆਸੇ ਪਾਸੇ ਬੰਦਿਆਂ ਨਾਲ ਗੱਲ ਕਰੋ, ਦਰਬਾਰ ਹਾਲ ਦੇ ਵਿੱਚ, ਖਾਲਸਾ ਸਕੂਲ ਦੇ ਵਿੱਚ, ਲੰਗਰ ਹਾਲ ਦੇ ਵਿੱਚ ਗੱਲ ਕਰੋ, ਕਿਹੜੀਆਂ ਸਮੱਸਿਆਵਾਂ ਗੁਰਦੁਆਰਾ ਸਾਹਿਬ ਦੇ ਵਿੱਚ ਆ ਰਹੀਆਂ ਜਿਨ੍ਹਾਂ ਨੂੰ ਤੁਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਵਰਤ ਕੇ ਸੌਖਿਆਂ ਕਰ ਸਕਦੇ ਹੋ, ਸੋਲਵ ਕਰਨ ਦੀ ਕੋਸ਼ਿਸ਼ ਹੋ ਸਕਦੀ। ਹਾਂਜੀ। ਸੋ ਉਹਨੂੰ ਸੋਲਵ ਕਰੋ। ਸੋ ਬੇਸਿਕਲੀ 5 ਪ੍ਰੋਜੈਕਟ ਆ ਉਹ ਬੱਚੇ ਲੈ ਕੇ ਆਏ। ਸੋ ਉਹਨਾਂ ਨੂੰ 5, ਹਾਂਜੀ, ਮੈਂ ਉਹਦੀ ਜਾਣਕਾਰੀ ਦਿੰਦਾ। ਉਹਨੂੰ ਅਸੀਂ 5 ਹਿੱਸਿਆਂ ਦੇ ਵਿੱਚ ਵੰਡ ਲਿਆ ਟੀਮਾਂ ਦੇ ਵਿੱਚ। ਟੀਮ ਭਾਈ ਦਇਆ ਸਿੰਘ, ਟੀਮ ਭਾਈ ਧਰਮ ਸਿੰਘ, ਟੀਮ ਭਾਈ ਹਿੰਮਤ ਸਿੰਘ, ਟੀਮ ਭਾਈ ਮੁਹਕਮ ਸਿੰਘ ਤੇ ਟੀਮ ਭਾਈ ਸਾਹਿਬ ਸਿੰਘ। ਇਹ 5 ਪ੍ਰੋਜੈਕਟਾਂ ਦੇ ਵਿੱਚ ਤੇ ਜਿਹੜੀ ਪਹਿਲੀ ਟੀਮ ਦਇਆ ਸਿੰਘ ਦੇ ਨਾਂ ਦੇ ਉੱਤੇ ਸੀ, ਉਹਨੇ ਇਹ ਦੇਖਿਆ, ਉਹ ਪ੍ਰੋਬਲਮ ਸਟੇਟਮੈਂਟ ਇਹ ਲੈ ਕੇ ਆਈ ਕਿ ਦੇਖੋ ਆਪਾਂ ਕੋਲ ਡੇਟਾ ਜਿਹੜਾ ਸਿੱਖਾਂ ਦਾ ਆਲ ਓਵਰ ਦਾ ਪਲੇਸ ਪਿਆ ਹੋਇਆ, ਕੀ ਡੇਟਾ ਉਹ 'ਚੋਂ ਸਹੀ ਆ ਕੀ ਨਹੀਂ। ਅਸੀਂ ਇੱਕ ਸਿੱਖ ਹਿਸਟਰੀ ਦਾ ਚੈਟਬੋਟ ਬਣਾਉਣਾ। ਓਕੇ। ਸੋ ਉਹਦਾ ਜਿਹੜਾ ਚੈਟਬੋਟ ਸਿੱਖ ਹਿਸਟਰੀ ਦਾ ਬਣਾਇਆ AI ਨੂੰ ਯੂਜ਼ ਕਰਕੇ, ਤੇ ਡੇਟਾ ਜਿਹੜਾ ਟਰਸਟਡ ਸੋਰਸ, ਠੀਕ ਆ। ਸੋ ਉਹ ਨਾ ਚੈਟਬੋਟ ਦੀ ਜਿਹੜੀ ਸ਼ੋਅ ਕੀਤੀ। ਜਿਹੜੀ ਦੂਸਰੀ ਸੀ ਟੀਮ, ਉਸ ਟੀਮ ਨੇ ਕਿਹਾ ਕਿ ਸਿੱਖਾਂ ਦੇ ਬਹੁਤ ਜ਼ਿਆਦਾ ਧਾਰਮਿਕ ਸਥਾਨ ਜਿਨ੍ਹਾਂ ਬਾਰੇ ਬਹੁਤ ਲੋਕਾਂ ਨੂੰ ਨਹੀਂ ਪਤਾ ਹੁੰਦਾ। ਕਈ ਵਾਰ ਤੁਸੀਂ ਕਿਸੇ, ਹੁਣ ਖਾਸ ਤੌਰ 'ਤੇ ਦੇਖੋ ਇਹ ਸਮੱਸਿਆਵਾਂ ਹੈਗੀਆਂ ਇੱਧਰ ਦੇ ਜਿਹੜੇ ਜੰਮੇ ਹੋਏ ਉਹਨਾਂ ਦੇ ਲਈ ਜ਼ਿਆਦਾ, ਕਿਉਂਕਿ ਜਿਹੜੇ ਤੇ ਉੱਧਰ ਦੇ ਲੋਕ ਜੰਮੇ, ਜਿੱਦਾਂ ਕੋਈ ਗੁਰਦਾਸਪੁਰ ਤੋਂ ਆ, ਕੋਈ ਹੈ ਨਾ ਲੁਧਿਆਣੇ ਤੋਂ ਆ, ਕੋਈ ਹੁਸ਼ਿਆਰਪੁਰ ਤੋਂ, ਉਹਨੂੰ ਆਪਣੇ ਆਸ-ਪਾਸ ਦੇ ਧਾਰਮਿਕ ਸਥਾਨਾਂ ਦਾ ਪਤਾ ਹੁੰਦਾ। ਪਰ ਹੁਣ ਬੱਚਿਆਂ ਨੇ ਇਹੀ ਸੁਣਿਆ ਹੁੰਦਾ ਵੀ ਮੇਰੇ ਪੇਰੈਂਟਸ ਜਿਹੜੇ ਉਹ ਜਲੰਧਰ ਜ਼ਿਲ੍ਹੇ ਤੋਂ ਆ, ਮੇਰੇ ਪੇਰੈਂਟਸ ਜਿਹੜੇ ਆ ਉਹ ਕਰਨਾਲ ਜ਼ਿਲ੍ਹੇ ਤੋਂ ਆ, ਮੇਰੇ ਪੇਰੈਂਟਸ ਕਿਸੇ ਜ਼ਿਲ੍ਹੇ ਤੋਂ ਆ, ਤੇ ਉਹਨਾਂ ਦੇ ਲਾਗੇ ਧਾਰਮਿਕ ਸਥਾਨ ਕੀ ਆ। ਸੋ ਦੂਸਰੇ ਜਿਹੜੇ ਟੀਮ ਸੀ ਉਹਨਾਂ ਸਿੱਖ ਗੁਰਦੁਆਰਿਆਂ ਦੇ ਲਈ ਚੈਟਬੋਟ, ਸਿੱਖ ਉਹਨਾਂ ਦੀ ਹਿਸਟਰੀ, ਉਹਨਾਂ ਦੀ ਜਾਣਕਾਰੀ ਦੇ ਲਈ ਜਿਹੜਾ ਚੈਟਬੋਟ ਆ ਉਹ ਬਣਾਇਆ ਸੀ, ਜਿਹੜੇ ਪਤਾ ਲੱਗ ਜੇ ਵੀ ਕਿਹੜੇ ਇਲਾਕੇ ਵਿੱਚ ਕਿ ਉਹਨਾਂ ਦੀ ਹਿਸਟਰੀ ਕੀ ਆ, ਕਿਹੜੇ ਗੁਰੂ ਸਾਹਿਬਾਨ ਉੱਥੇ ਆਏ, ਪੂਰੀ ਖਾਸ ਕਰਕੇ ਜਿਹੜੇ ਗੁਰੂ ਸਾਹਿਬਾਨ ਨਾਲ ਜੁੜੇ ਹੋਏ। ਹਾਂਜੀ, ਇਤਿਹਾਸਿਕ, ਕਿਉਂਕਿ ਉਦਾਂ ਦਾ ਗੁਰਦੁਆਰਾ ਸਾਹਿਬਾਨ ਬਹੁਤ ਨੇ। ਹਾਂਜੀ, ਜਿਹੜੇ ਇਤਿਹਾਸਿਕ ਗੁਰਦੁਆਰਾ ਸਾਹਿਬ, ਉਹਨਾਂ ਦੀ ਹਿਸਟਰੀ ਕੀ ਆ, ਕਿਹੜੇ ਟਾਈਮ ਦੇ ਉੱਤੇ ਉਹ ਬਣਿਆ, ਹੈ ਨਾ, ਉਹ ਸਾਰੀ ਰਿਸਰਚ ਉਹਨਾਂ ਨੇ ਉਹਦੀ ਸ਼ੋਅਕੇਸਿੰਗ ਕੀਤੀ।
ਤੀਸਰਾ ਜਿਹੜਾ ਪ੍ਰੋਜੈਕਟ ਸੀ ਟੀਮ ਭਾਈ ਹਿੰਮਤ ਸਿੰਘ, ਉਹਨਾਂ ਦਾ ਪ੍ਰੋਜੈਕਟ ਰਾਜਕਰਨ ਬੜਾ ਇੰਟਰਸਟਿੰਗ ਸੀ ਕਿ ਜਿਹੜੇ ਨਾਨ ਸਿੱਖ ਗੁਰਦੁਆਰਿਆਂ ਦੇ ਵਿੱਚ ਆਉਂਦੇ ਆ ਜਾਂ ਜਿਹੜੇ ਉਨੇ ਫ੍ਰੀਕੁਐਂਟਲੀ ਗੁਰਦੁਆਰੇ ਦੇ ਵਿੱਚ ਨਹੀਂ ਆਉਂਦੇ, ਉਹਨੂੰ ਗੁਰਦੁਆਰਾ ਸਾਹਿਬ ਤੇ ਲੰਗਰ ਦੇ ਐਟੀਕੇਟ ਜਿਹੜੇ ਕੀ ਆ ਹੁਣ ਉਹਦੇ ਬਾਰੇ ਪਤਾ ਹੋਣਾ ਚਾਹੀਦਾ। ਸੋ ਉਹਦਾ ਉਹਨਾਂ ਕਿੱਦਾਂ ਵਿਚਰਨਾ ਗੁਰਦੁਆਰਾ ਸਾਹਿਬ ਦੇ ਹਾਂਜੀ, ਵਿੱਚ। ਉਹਨਾਂ ਨੇ ਰੀਅਲਿਸਟਿਕ ਚੈਟਬੋਟ ਜਿਹੜਾ ਬਣਾਇਆ ਉਹਨਾਂ 3 ਜਗ੍ਹਾ ਦੇ ਉੱਤੇ, ਗੁਰਦੁਆਰਾ ਸਾਹਿਬ ਫਰੀਮਾਉਂਟ ਦੀ ਵੈਬਸਾਈਟ, ਇੱਕ ਉਹਨਾਂ ਕੁਛ ਆਪ ਡੇਟਾ ਇਕੱਠਾ ਕੀਤਾ, ਇੱਕ ਉਹਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ scpc.net ਦੀ ਵੈਬਸਾਈਟ ਤੋਂ ਡੇਟਾ ਸਕ੍ਰੇਪ ਕਰਕੇ ਉਹਨਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਬੇਸਡ ਚੈਟਬੋਟ ਬਣਾਇਆ ਜਿੱਥੋਂ ਤੁਸੀਂ ਸਵਾਲ ਪੁੱਛ ਸਕਦੇ ਹੋ ਕਿ ਇੱਦਾਂ ਦੇ ਸਵਾਲ ਕੀ ਤੁਹਾਨੂੰ ਜਰਾਬਾਂ ਪਾ ਕੇ ਲੰਗਰ ਹਾਲ ਦੇ ਵਿੱਚ ਜਾਣਾ ਚਾਹੀਦਾ, ਕੀ ਜਰਾਬਾਂ ਪਾ ਕੇ ਤੁਹਾਨੂੰ ਮੇਨ ਹਾਲ ਦੇ ਵਿੱਚ ਜਾਣਾ ਚਾਹੀਦਾ, ਸਾਡੇ ਐਟੀਕੇਟਸ ਕੀ ਆ ਦਰਬਾਰ ਹਾਲ ਦੇ ਵਿੱਚ ਜਾਣ ਦੇ, ਕਿੱਦਾਂ ਦਾ ਡਰੈਸ ਹੋਵੇ, ਕਿੱਦਾਂ ਦੀ ਪਾਉਣੀ ਚਾਹੀਦੀ, ਕਿਹੜੀ ਨਹੀਂ ਪਾਉਣੀ ਚਾਹੀਦੀ, ਕਿਸੇ ਤਰ੍ਹਾਂ ਦਾ ਵੀ ਤੁਸੀਂ ਸਵਾਲ ਪੁੱਛ ਸਕਦੇ ਹੋ। ਸੋ ਆਪਾਂ ਜਿਹੜੇ ਜੱਜਸ ਸੀ ਉਹ ਵੀ ਬੜੇ ਵਧੀਆ ਸੀ, ਉਹ ਕਹਿੰਦੇ ਵੀ ਚਲੋ ਤੁਸੀਂ ਇਦਾਂ ਸਵਾਲ ਪੁੱਛੋ ਕਿ ਜਿੱਦਾਂ ਮਿਸਾਲ ਤੌਰ ਤੇ ਤੁਸੀਂ ਮੀਟ ਐਗਜ਼ ਅਲਾਓ ਕਰ ਸਕਦੇ ਹੋ, ਸੋ ਉਹਦੇ ਕੁਐਸਚਨ ਰੀਅਲ ਟਾਈਮ ਹੈ ਨਾ ਉਹਨਾਂ ਪੁੱਛੇ, ਟੈਸਟ ਨੂੰ ਕੀਤਾ, ਕਾਰਨਰ ਕੇਸਿਸ ਨੂੰ ਟੈਸਟ ਕੀਤਾ ਤੇ ਬਾਕੀ ਹਾਂਜੀ ਬਹੁਤ ਵਧੀਆ। ਉਹਨਾਂ ਕਿਹਾ ਵੀ ਲੰਗਰ ਜਿਹੜਾ ਹੁੰਦਾ ਵੈਜੀਟੇਰੀਅਨ ਤੇ ਸਾਦਾ ਫੂਡ ਹੁੰਦਾ ਤੇ ਤੁਸੀਂ ਐਗ ਤੇ ਮੀਟ ਪ੍ਰੋਡਕਟ ਨਹੀਂ ਯੂਜ਼ ਕਰ ਸਕਦੇ। ਠੀਕ ਆ, ਪਰਸਨਲ ਆਈਡੀਓਲੋਜੀ ਜਿਹੜੀ ਪਰਸਨਲ ਥਾਟ ਪ੍ਰੋਸੈਸ ਹੋਵੇ ਇਹ ਪਰ ਗੁਰਦੁਆਰਾ ਸਾਹਿਬ ਦੇ ਲੰਗਰ ਵਿੱਚ ਨਹੀਂ। ਸੋ ਜਿਹੜਾ ਚੌਥਾ ਪ੍ਰੋਜੈਕਟ ਸੀ ਰਾਜਕਰਨ ਉਹ ਵੀ ਕਾਫੀ ਇੰਟਰਸਟਿੰਗ ਸੀ। ਗੁਰਦੁਆਰਾ ਸਾਹਿਬ ਫਰੀਮਾਉਂਟ ਦੇ ਵਿੱਚ ਖਾਲਸਾ ਸਕੂਲ ਦੇ ਵਿੱਚ ਕੀ ਹੁੰਦਾ ਕਿ ਜਿਹੜੇ ਬੱਚਿਆਂ ਦੇ ਇੱਕ ਵੱਡੀ ਲਾਇਬ੍ਰੇਰੀ ਹੈਗੀ ਆ, ਠੀਕ ਹੈ, ਉਹਦੇ ਵਿੱਚ ਤੁਸੀਂ ਕੁਛ ਚਾਹੁੰਦੇ ਹੋ ਵੀ ਮੇਰੇ ਬੱਚੇ 3 ਸਾਲ ਦਾ ਜਾਂ 4 ਸਾਲ ਦਾ ਬੱਚਾ ਹੈਗਾ, ਉਹ ਬੱਚਾ ਦੇ ਲਈ ਉਸ ਜਗ੍ਹਾ ਵਿੱਚ ਕੋਈ ਕਿਤਾਬਾਂ ਹੈਗੀਆਂ ਜਾਂ ਨਹੀਂ ਹੈਗੀਆਂ, ਹੈ ਨਾ, ਲਾਇਬ੍ਰੇਰੀ ਦੇ ਰਿਲੇਟਡ ਚੈਟਬੋਟ, ਉਹਦੇ ਵਿੱਚ ਇਹ ਪੋਸੀਬਿਲਿਟੀ ਹੈਗੀ ਕਿ ਉਹ ਦੇਖ ਲੈਂਦਾ ਕਿ ਤੁਹਾਡੀ ਲਾਇਬ੍ਰੇਰੀ ਦੇ ਵਿੱਚ ਰੀਅਲ ਟਾਈਮ ਕਿਹੜੀਆਂ ਕਿਤਾਬਾਂ ਹੈਗੀਆਂ ਜਾਂ ਨਹੀਂ ਹੈਗੀਆਂ, ਕਿਹੜੀਆਂ ਚੈੱਕਡ ਆਊਟ ਉਹ ਮਾਈਨਸ ਮੰਥਲੀ ਕਰਤੀਆਂ, ਦੂਜੀ ਦੱਸਦੀਆਂ ਇਸ ਟਾਈਮ ਤੇ ਕਿਹੜੀਆਂ ਐਗਜ਼ਿਸਟ ਕਰਦੀਆਂ। ਤੇ ਉਹ ਜਿਹੜਾ ਚੈਟਬੋਟ ਆ ਉਹ ਇੰਟਰੈਕਟਿਵ ਚੈਟਬੋਟ ਸੀ ਤੇ ਉਹ ਚੌਥਾ ਪ੍ਰੋਜੈਕਟ ਉਹ ਸੀ। ਜਿਹੜਾ ਪੰਜਵਾਂ ਰਾਜਕਰਨ ਇੰਟਰਸਟਿੰਗ ਪ੍ਰੋਜੈਕਟ ਸੀ ਕਿ ਉਹ ਖਾਲਸਾ ਸਕੂਲ ਦੀ ਜਦੋਂ ਐਡਮਿਸ਼ਨ ਹੁੰਦੀ ਹੈ, ਸਾਨੂੰ ਪਤਾ ਕਿ ਫਰੀਮਾਉਂਟ ਖਾਲਸਾ ਸਕੂਲ ਦੇ ਵਿੱਚ 500 ਦੇ ਕਰੀਬ ਜਿਹੜੇ ਬੱਚੇ ਉਹ ਪੜ੍ਹਦੇ ਆ ਤੇ ਪਹਿਲੇ ਕੁਛ ਜਿਹੜੇ 6 ਤੋਂ 8 ਹਫ਼ਤੇ ਹੁੰਦੇ ਆ ਐਡਮਿਸ਼ਨ ਈਅਰ ਦੇ, ਉਹ ਕਾਫੀ ਮੈਸੀ ਹੁੰਦੇ ਆ, ਬਹੁਤ ਜ਼ਿਆਦਾ ਪੇਰੈਂਟਸ ਇਦਾਂ ਦੇ ਹੁੰਦੇ, ਉਹਨਾਂ ਨੂੰ ਬੱਚਿਆਂ ਦੀ ਐਲੋਕੇਸ਼ਨ ਭਾਵੇਂ ਕਿ ਇਨਫੋਰਮੇਸ਼ਨ ਪਹੁੰਚ ਜਾਂਦੀ ਹੈ ਫਿਰ ਵੀ ਆਫਿਸ ਦੇ ਵਿੱਚ ਰਿਡੰਡੈਂਟ ਕੁਐਸਚਨਸ ਪੁੱਛਦੇ ਆਉਂਦੇ ਆ। ਸੋ ਇਹਨਾਂ ਬੱਚਿਆਂ ਨੇ ਟੀਮ ਸਾਹਿਬ ਸਿੰਘ ਨੇ ਇਹਨਾਂ ਨੇ ਬੈਕ ਐਂਡ ਦੀ ਜਿਹੜੀ ਐਡਮਿਸ਼ਨ ਫਾਈਲ ਹੈਗੀ ਆ ਉਹਦੇ ਉੱਤੇ ਸਿਕਿਉਰਿਟੀ ਲਾ ਕੇ ਤੇ ਉਹਨੂੰ WhatsApp ਦੇ ਨਾਲ ਇੰਟੀਗ੍ਰੇਟ ਕੀਤਾ। ਸੋ WhatsApp ਦੀ ਜਿਹੜੀ ਇੰਟੀਗ੍ਰੇਸ਼ਨ ਸੀ ਉਹਦੇ ਨਾਲ ਜਿਹੜੇ ਪੇਰੈਂਟਸ ਸੀ ਕੁਝ ਸਿਕਿਉਰਿਟੀ ਕੁਐਸਚਨਸ ਨੂੰ ਕੁਐਸਚਨ ਕਰਕੇ ਤੁਸੀਂ ਅੱਗੇ ਉਹਦੇ ਜਾ ਕੇ ਜਾਣਕਾਰੀ ਲੈ ਸਕਦੇ ਹੋ ਕਿਹੜੇ ਪੇਰੈਂਟ ਦਾ ਤੁਹਾਡੇ ਬੱਚੇ ਦਾ ਟਾਈਮ ਕੀ ਹੈ, ਕਲਾਸ ਦਾ ਤੁਹਾਡੇ ਕਲਾਸ ਟੀਚਰ ਕੌਣ ਆ ਤੇ ਕਿਹੜੀ ਕਲਾਸਰੂਮ ਤੁਹਾਡਾ ਕਿਹੜਾ, ਇਦਾਂ ਦੀ ਤੁਸੀਂ ਜਿਹੜੀ ਜਾਣਕਾਰੀ ਹੈ ਵਿਦਆਊਟ ਵਿਜ਼ਿਟਿੰਗ ਦਾ ਆਫਿਸ ਤੁਸੀਂ ਇਹ ਜਾਣਕਾਰੀ ਜਿਹੜੀ ਆ ਯੂਜ਼ਿੰਗ ਯੂਰ WhatsApp ਉਹਦੇ ਤੋਂ ਤੁਸੀਂ ਸਿੰਪਲੀ ਲੈ ਸਕਦੇ ਹੋ। ਸੋ ਇਹ WhatsApp ਦੇ ਉੱਤੇ ਕੋਈ ਨੰਬਰ ਨਾਲ ਰਜਿਸਟਰ, ਹਾਂਜੀ ਨੰਬਰ ਦੇ ਨਾਲ ਰਜਿਸਟਰ ਕੀਤਾ ਹੋਇਆ, ਗੁਰਦੁਆਰਾ ਸਾਹਿਬ ਦਾ ਕੋਈ ਨੰਬਰ ਜਿਹੜਾ ਹਾਂਜੀ ਉਹਨਾਂ ਟੈਂਪਰੇਰੀ ਨੰਬਰ ਰਜਿਸਟਰ, ਕਿਉਂਕਿ ਸ਼ੋ ਕੇਸਿੰਗ ਸੀ ਇਹਦੇ ਵਿੱਚ ਰੀਅਲ ਡੇਟਾ ਨਹੀਂ ਸੀ, ਉਹਨਾਂ ਪਰ ਇਨਫੋਰਮੇਸ਼ਨ ਪ੍ਰੋਸੈਸ ਉਹ ਸਾਰਾ ਜੋ ਰੀਅਲ ਹੈਗਾ ਉਹ ਦੱਸਿਆ ਗਿਆ। ਹਾਂਜੀ ਸੋ ਉਹਦੇ ਬਾਰੇ ਤੁਸੀਂ ਉਹਦੇ ਵਿੱਚ ਤੁਸੀਂ ਇਹ ਤਾਂ ਫਿਰ ਮੈਨੂੰ ਲੱਗਦਾ ਅਪਣਾ ਹੀ ਲੈਣਾ ਚਾਹੀਦਾ ਹੈ। ਹਾਂਜੀ ਸੋ ਇਹ ਵੀ ਰਾਜਕਰਨ ਇੱਕ ਇੰਟਰਸਟਿੰਗ ਪ੍ਰੋਜੈਕਟ ਜਿਹੜਾ ਇਹਦੇ ਵਿੱਚ ਨਹੀਂ ਆਇਆ, ਮੈਂ ਉਹ ਵੀ ਆਪਣੇ ਸਰੋਤੇ ਨੂੰ ਦੱਸਦਾ ਵੀ ਗੱਲਾਂ ਬਾਤਾਂ ਦੇ ਵਿੱਚ ਆਇਆ ਪਰ ਉਹਨੂੰ ਪਰਸੂ ਨਹੀਂ ਕੀਤਾ ਗਿਆ, ਮੇਬੀ ਅਗਲੇ ਸੈਸ਼ਨ ਵਿੱਚ ਪਰਸੂ ਕੀਤਾ ਜਾਏ। ਉਹ ਹੈਗਾ ਕਿ ਜਿੱਦਾਂ ਹੁਣ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ, ਕਿਉਂਕਿ ਵੇਖੋ ਜਦੋਂ ਬੱਚੇ ਇਨਫੋਰਮੇਸ਼ਨ ਆਪ ਇਕੱਠੀ ਕਰਦੇ ਆ ਤੇ ਉਹ ਬੜੀ ਗਰਾਊਂਡਡ ਇਨਫੋਰਮੇਸ਼ਨ ਹੁੰਦੀ ਹੈ, ਰੀਅਲ ਟਾਈਮ ਇਨਫੋਰਮੇਸ਼ਨ ਹੁੰਦੀ ਹੈ। ਹਾਂਜੀ ਉਹਦੇ ਵਿੱਚ ਇੱਕ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਦਾਂ ਬਹੁਤ ਲੋਕੀ ਆਟਾ ਤੇ ਦੁੱਧ ਬਹੁਤ ਜ਼ਿਆਦਾ ਗਿਣਤੀ 'ਚ ਲੈ ਕੇ ਆਉਂਦੇ ਆ ਤੇ ਕਈ ਜ਼ਿਆਦਾ ਲੰਗਰ ਦੀ ਜਿਹੜੀ ਇਨਫੋਰਮੇਸ਼ਨ ਹੁੰਦੀਆਂ, ਮਿਸਾਲ ਦੇ ਤੌਰ ਦੇ ਉੱਤੇ ਮੱਖਣ ਹੋ ਗਿਆ ਜਾਂ ਅਦਰਕ ਹੋ ਗਿਆ, ਇੱਦਾਂ ਦੀ ਚੀਜ਼ਾਂ ਹੋ ਗਈਆਂ ਜਿਹੜੀ ਆਮ ਤੌਰ ਤੇ ਵਰਤੀਆਂ ਜਾਂਦੀਆਂ ਪਰ ਬਹੁਤ ਲੋਕੀ ਗੁਰਦੁਆਰਾ ਸਾਹਿਬ ਨਹੀਂ ਲੈ ਕੇ ਆਉਂਦੇ, ਹੈ ਨਾ। ਸੋ ਉਹਦੇ ਬਾਰੇ ਕੁਛ ਨਾ ਕੁਛ ਕੀਤਾ ਜਾਏ ਵੀ ਇੱਕ ਟੂ ਡੂ ਲਿਸਟ ਜਾਂ ਚੈੱਕ ਲਿਸਟ ਬਣ ਜਾਵੇ, ਪਤਾ ਲੱਗ ਜਾਵੇ ਕਿਹੜੀ ਕਿੰਨੀ ਕੁਆਂਟੀਟੀ ਇਨਵੈਂਟਰੀ ਹੋ ਜਾਵੇ। ਹਾਂਜੀ ਇਕੱਲੀ ਇੱਕ ਚੈੱਕ ਲਿਸਟ ਦੀ ਗੱਲ ਨਹੀਂ, ਕਿਉਂਕਿ ਉਹਨੂੰ ਕੰਪਿਊਟਰ ਵਿਜ਼ਨ ਟੈਕਨੋਲੋਜੀ ਜਿਹੜੀ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਟੈਕਨੀਕ ਆ, ਕੰਪਿਊਟਰ ਵਿਜ਼ਨ ਟੈਕਨੋਲੋਜੀ ਦੇ ਨਾਲ ਵਰਤ ਕੇ ਜਿਹੜਾ ਸਟੋਰ ਹਾਊਸ ਆ ਗੁਰਦੁਆਰਾ ਸਾਹਿਬ ਦੇ ਵਿੱਚ ਉਹਦੇ ਵਿੱਚ ਦਿਨ ਵਿੱਚ 2 ਵਾਰੀ ਪਿਕਚਰ ਲੈ ਕੇ ਉਹਦੀ ਇਮੇਜ ਪ੍ਰੋਸੈਸਿੰਗ ਕਰਕੇ ਉਹ ਢੇਰ ਦੇਖ ਲੇਗੀ ਕਿ ਦਾਲਾਂ ਦੇ ਢੇਰ ਕਿੰਨੇ ਆ, ਚੌਲਾਂ ਦੇ ਢੇਰ ਕਿੰਨੇ ਆ, ਤੇ ਉਹਦੇ ਨਾਲ ਉਹ ਵੈਬਸਾਈਟ ਦੇ ਉੱਤੇ ਸਿੱਧੀ ਬ੍ਰੌਡਕਾਸਟਿੰਗ ਕਰੇਗੀ ਕਿ ਆਹ ਜਿਹੜੀ ਇਨਵੈਂਟਰੀ ਲੈਵਲ ਹੈ ਘੱਟ ਆ, ਇਹਦਾ ਇਨਵੈਂਟਰੀ ਲੈਵਲ ਜਿਹੜਾ ਉਹ ਜ਼ਿਆਦਾ ਵਾ। ਸੋ ਇਹ ਜਿਹੜੀ ਇਨਫੋਰਮੇਸ਼ਨ ਆ ਇਹ ਮੇਬੀ ਅਗਲੇ ਸੈਸ਼ਨ ਵਿੱਚ ਹੋਏਗੀ, ਇਸ ਵਾਰੀ ਤਾਂ ਨਹੀਂ ਕੈਪਚਰ ਹੋਈ ਪਰ ਇਸ ਬੱਚਿਆਂ ਦੇ ਨਾਲ ਗੱਲ ਕੱਲੀ ਦੀ ਟੈਕਨੀਕਲ ਇੰਪਲੀਮੈਂਟੇਸ਼ਨ ਦੀ ਨਹੀਂ ਸੀ, ਗੱਲ ਉਹਦੀ ਹੈਗੀ ਸੀ ਕਿ ਬੱਚਿਆਂ ਨੇ ਉਹਨੂੰ ਪ੍ਰੈਜ਼ੈਂਟ ਕੀਤਾ, ਉਹਦੇ 'ਚ ਉਹਨਾਂ ਦਾ ਕੌਨਫੀਡੈਂਸ ਵੱਧਦਾ ਹੈ ਨਾ, ਸਾਰੀਆਂ ਚੀਜ਼ਾਂ। ਸੋ ਮੈਂਟਰਸ ਨੇ ਨਾਲ ਲਾ ਕੇ ਉਹਨਾਂ ਦੀ ਪਾਵਰ ਪੁਆਇੰਟ ਪ੍ਰੈਜ਼ੈਂਟੇਸ਼ਨਸ ਬਣਾਈਆਂ, ਉਹਨਾਂ ਦੇ ਲਾਈਵ ਡੈਮੋ ਹੋਏ
ਉਹਦੇ ਤੋਂ ਬਾਅਦ ਜਿਹੜੇ ਇੰਡਸਟਰੀ ਤੋਂ ਜੱਜਸ ਆਏ ਸੀ, ਹੈ ਨਾ, ਇੱਕ ਟਰੱਕਿੰਗ ਇੰਡਸਟਰੀ 'ਚੋਂ ਓਨਰ ਸੀ, ਹੈ ਨਾ, ਫਾਊਂਡਰ ਸੀ, ਉਹ ਸੀ। ਦੂਸਰੇ ਪ੍ਰੋਗਰਾਮ ਮੈਨੇਜਮੈਂਟ ਆਫਿਸ ਦੇ ਵਿੱਚ ਇੱਕ ਆਲਾ ਕੰਪਨੀ ਦੇ ਵਿੱਚ ਪ੍ਰੋਗਰਾਮ ਮੈਨੇਜਮੈਂਟ ਆਫਿਸ ਦੇ ਹੈੱਡ ਸੀ। ਠੀਕ ਹੈ। ਤੀਸਰੇ ਗੂਗਲ ਦੇ ਵਿੱਚ ਸੀਨੀਅਰ ਲੈਵਲ ਦੇ ਪ੍ਰਿੰਸੀਪਲ ਟੈਕਨੀਕਲ AI ਇੰਜੀਨੀਅਰ ਸੀ। ਸੋ ਇਹ 3 ਜੱਜਸ ਸੀ। ਇਹਨਾਂ ਦੇ ਯੂਨੈਨਿਮਸ ਜਿਹੜਾ ਡਿਸੀਜਨ ਸੀ, ਭਾਵੇਂ ਕਿ ਸਾਰੇ ਕਟਿੰਗ ਐਜ ਟੈਕਨੀਕ ਉੱਤੇ ਵਰਕ ਕਰਦੇ ਸੀ, ਬਿਲਕੁਲ ਰੇਜ਼ਰ ਥਿਨ ਮਾਰਜਨ ਦੇ ਨਾਲ ਜਿਹੜੀ ਇੱਕ ਟੀਮ ਆ ਉਹ ਜੇਤੂ ਹੋਈ। ਕਿਹੜੀ? ਤੇ ਟੀਮ ਹਿੰਮਤ ਸਿੰਘ ਜਿਹਨੇ ਲਾਇਬ੍ਰੇਰੀ ਪ੍ਰੋਜੈਕਟ ਮੈਨੇਜਮੈਂਟ ਲੈ ਕੇ ਆਏ, ਉਹ ਜਿਹੜੀ ਟੀਮ ਸੀ ਉਹਨਾਂ ਦੇ ਜਿਹੜਾ ਜਿਸ ਹਿਸਾਬ ਨਾਲ ਉਹਨਾਂ ਪ੍ਰੈਜ਼ੈਂਟ ਕੀਤਾ, ਉਹ ਬਿਲਕੁਲ ਰੇਜ਼ਰ ਥਿਨ ਮਾਰਜਨ, ਮੈਂ ਕਿ ਦੱਸ ਦੇਵਾਂ ਕਿ ਸਾਰੀ ਨੈਕ ਟੂ ਨੈਕ ਸੀ ਫਾਈਟ। ਉਹਦੇ ਵਿੱਚ ਉਹ ਜਿੱਤੇ ਤੇ ਉਹਨਾਂ ਨੂੰ ਜਿਹੜੇ ਜੇਤੂ ਪ੍ਰਾਈਜ਼ ਆ ਉਹ ਦਿੱਤੇ ਗਏ। ਬਾਕੀ ਪਾਰਟਿਸਪੇਸ਼ਨ ਪ੍ਰਾਈਸਿਸ ਤਾਂ ਸਾਰਿਆਂ ਦੇ ਲਈ ਹੈਗੇ ਸੀ, ਕਿਉਂਕਿ ਦੇਖੋ 13 ਹਫ਼ਤੇ ਇਹ ਬੱਚੇ ਉਹ ਹੈਗੇ ਜਿਹੜੇ ਮਿਡਲ ਸਕੂਲ, ਲੇਟਰ ਮਿਡਲ ਸਕੂਲ, ਹਾਈ ਸਕੂਲ ਦੇ ਵਿੱਚ ਜਾਂਦੇ। ਤਾਂ ਇਹਨਾਂ ਟਾਈਮ ਦੇ ਵਿੱਚ ਬੱਚਿਆਂ ਦੇ ਕੋਲ ਇਸ ਸਮੇਂ ਦੇ ਵਿੱਚ ਬੱਚਿਆਂ ਕੋਲ ਟਾਈਮ ਬਹੁਤ ਜ਼ਿਆਦਾ ਘੱਟ ਹੁੰਦਾ, ਕਿਉਂਕਿ ਉਹਨਾਂ ਦੀ ਆਪਣੀ ਐਕਟੀਵਿਟੀਜ਼ ਬਹੁਤ ਹੁੰਦੀਆਂ, ਐਕਸਟਰਾ ਕਰਿਕੂਲਮ ਬਹੁਤ ਚੱਲ ਰਿਹਾ ਹੁੰਦਾ, ਬਹੁਤ ਜ਼ਿਆਦਾ ਚੱਲ ਰਿਹਾ ਹੁੰਦਾ, ਪ੍ਰੈਸ਼ਰ ਬਹੁਤ ਹੁੰਦਾ, ਕਲਾਸ ਕਿਸੇ ਦੀ ਸਪੋਰਟਸ ਦੀਆਂ, ਕਿਸੇ ਦੀ ਉਦਾਂ ਹੀ ਪੜ੍ਹਾਈ ਦੀਆਂ, ਕਈ ਕੁਝ ਚੱਲ ਰਿਹਾ ਹੁੰਦਾ। ਸੋ ਇਹ ਜਿਹੜਾ ਨਾ ਆਲਰਾਊਂਡਰ ਇਹਦੇ ਵਿੱਚ ਤੁਸੀਂ ਇਹ ਦੇਖੋ ਕਿ ਇਹ ਬੱਚੇ ਮੈਂ ਦੇਖ ਰਿਹਾ ਸੀ ਕਿ ਇਹ ਬੱਚਿਆਂ ਨੂੰ ਖਾਲਸਾ ਸਕੂਲ ਤੋਂ ਵੈਸੇ ਗ੍ਰੈਜੂਏਟ ਹੋ ਗਏ ਹੁੰਦੇ ਹਨ, 7ਵੀਂ 8ਵੀਂ 'ਚ ਉੱਥੇ ਗ੍ਰੈਜੂਏਸ਼ਨ ਹੋ ਜਾਂਦੀ ਆ ਖਾਲਸਾ ਸਕੂਲ ਦੇ ਵਿੱਚ। ਇਹ ਆਲਰੇਡੀ ਖਾਲਸਾ ਸਕੂਲ ਦੇ ਬੱਚੇ ਸੀ ਜਿਹੜੇ 1-2 ਸਾਲ ਪਹਿਲਾਂ ਗ੍ਰੈਜੂਏਟ ਹੋ ਚੁੱਕੇ ਸੀ। ਇਹ ਆਲਰਾਊਂਡਰ ਹੀ ਬੱਚੇ ਸੀ, ਜਿਹੜੇ ਕੀਰਤਨ ਵੀ ਬਹੁਤ ਸੋਹਣਾ ਕਰਦੇ ਸੀ, ਇਹ ਗੱਤਕੇ ਵਿੱਚ ਵੀ ਬਹੁਤ ਵਧੀਆ ਇਹਨਾਂ ਦਾ ਪਰਫਾਰਮੈਂਸ ਸੀ, ਤੇ ਇਹਨਾਂ ਟੈਕਨੀਕਲ ਪ੍ਰੋਜੈਕਟਸ ਦੇ ਵਿੱਚ ਵੀ ਬਹੁਤ ਜ਼ਿਆਦਾ ਕੰਮ ਜਿਹੜਾ ਤੁਸੀਂ ਨਿੱਠ ਕੇ ਕੰਮ ਕੀਤਾ। ਵੇਖੋ ਬਾਏ ਦ ਐਂਡ ਆਫ ਦ ਡੇ ਤੁਸੀਂ ਦੇਖਿਆ ਜਾਵੇ, ਡਜ਼ਨਟ ਮੈਟਰ ਹੁਣ ਆਪਾਂ ਵੀ ਜਿਹੜੇ ਕਿੰਨੇ ਚਿਰ ਤੋਂ ਟੈਕਨੋਲੋਜੀ ਉੱਤੇ ਕੰਮ ਕਰ ਰਹੇ ਹਾਂ, ਤੇ ਉਸ ਤੋਂ ਬਾਅਦ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਗਈ ਤੇ ਆਪਾਂ ਲਰਨ ਕਰ ਲਈ, ਹੈ ਨਾ। ਉਹਦਾ ਇੱਕ ਕਾਰਨ ਕੀ ਹੁੰਦਾ ਕਿ ਤੁਹਾਡਾ ਲਰਨਿੰਗ ਮਾਈਂਡਸੈਟ ਹੋਣਾ ਚਾਹੀਦਾ। ਜਦੋਂ ਤੁਹਾਡਾ ਲਰਨਿੰਗ ਮਾਈਂਡਸੈਟ ਹੋ ਜੇ ਨਾ, ਤਾਂ ਤੁਸੀਂ ਕੋਈ ਵੀ ਜਿਹੜਾ ਸਕਿੱਲ ਆ ਉਹਨੂੰ ਲੈ ਸਕਦੇ ਹੋ। ਉਹ ਜਿਹੜਾ ਐਟੀਟਿਊਡ ਆਪਣੇ ਲੋਕਾਂ ਦੇ ਵਿੱਚ ਘੜਨਾ, ਬੱਚਿਆਂ ਦੇ ਵਿੱਚ, ਉਹ ਬਹੁਤ ਇੰਪੋਰਟੈਂਟ ਹੁੰਦਾ ਵਾ। ਤੇ ਉਹਦੇ ਵਿੱਚ ਵੇਖੋ ਤੁਸੀਂ ਬੱਚੇ ਇਹ ਕੀਰਤਨ ਵਿੱਚ ਵੀ ਐਕਸੈਲ ਕਰ ਰਹੇ ਆ, ਇਹ ਗੱਤਕੇ ਵਿੱਚ ਵੀ ਐਕਸੈਲ ਕਰ ਰਹੇ ਆ, ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਪ੍ਰੋਜੈਕਟਸ ਵਿੱਚ ਵੀ ਐਕਸੈਲ ਕਰ ਰਹੇ ਆ, ਹੈ ਨਾ। ਇਹ ਗੁਰਬਾਣੀ ਕੰਪੀਟੀਸ਼ਨ ਵੀ ਲੜੇ ਆ, ਸਕੂਲ ਦੇ ਆਪਣੇ ਜਿਹੜੀ ਸਪੋਰਟਸ ਆ ਉਹਨਾਂ ਵਿੱਚ ਵੀ ਐਕਸੈਲ ਕਰ ਰਹੇ ਆ, ਕਿਉਂਕਿ ਉਹ ਲਰਨਿੰਗ ਮਾਈਂਡਸੈਟ ਦੇ ਵਿੱਚੋਂ ਆ ਰਹੇ ਆ, ਤੇ ਆਪਣਾ ਜਿਹੜਾ ਟਾਈਮ ਆ ਉਹ ਵਧੀਆ ਕੰਪਨੀ ਦੇ ਵਿੱਚ ਜਿਹੜਾ ਉਹ ਸਪੈਂਡ ਕਰ ਰਹੇ ਆ। ਤੇ ਪੇਰੈਂਟਸ ਦੀ ਵੀ ਕਮਿਟਮੈਂਟ ਨਾਲ ਦੀ ਨਾਲ ਇਹ ਹੈ, ਕਿਉਂਕਿ ਸਾਨੂੰ ਪਤਾ ਕਿ ਇੱਥੇ ਕਾਫੀ ਜੀ ਜਿਹੜੇ ਉਹ ਆਪਣੇ ਕੰਮਾਂ ਦੇ ਵਿੱਚ, ਪੇਰੈਂਟਸ ਆਪਣੇ ਕੰਮਾਂ ਦੇ ਵਿੱਚ ਬਿਜ਼ੀ ਹੁੰਦਾ, ਉਹ ਵੀ ਐਫਰਟ ਕੱਢ ਕੇ ਜਿਹੜੇ ਬੱਚੇ ਨੂੰ ਲੈ ਕੇ ਆਉਣਾ, ਉਹਨਾਂ ਨੂੰ ਸਪੋਰਟ ਕਰਨਾ, ਉਹਨਾਂ ਦੀ ਵੀਕ ਡੇ ਦੇ ਵਿੱਚ ਉਹਨਾਂ ਦੇ ਲਈ ਇਨਫਰਾਸਟ੍ਰਕਚਰ ਸੈਟਅਪ ਕਰਨਾ, ਜ਼ੂਮ ਕਾਲਸ ਵਗੈਰਾ, ਹੈ ਨਾ, ਵੀਕ ਡੇ ਦੇ ਵੀਕਐਂਡ ਦੇ ਉੱਤੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਲੈ ਕੇ ਆਉਣਾ, ਇਹ ਵੀ ਉਹਨਾਂ ਦੀ ਵੀ ਬਰਾਬਰ ਦੀ ਕਮਿਟਮੈਂਟ ਹੈਗੀ ਆ। ਸੋ ਬਹੁਤ ਹੀ ਵਧੀਆ, ਕਹਿਣ ਦਾ ਮਤਲਬ ਕਿ ਜਿਹੜਾ ਪਹਿਲਾ ਤਜਰਬਾ ਸਾਡਾ ਇਸ ਪੱਖ ਦੇ ਉੱਤੇ ਰਿਹਾ। ਸੋ ਇਹ ਤਾਂ ਚਲੋ ਆਪਣੀ ਹਰਵਿੰਦਰ, ਮੈਂ ਐਡ ਇਹ ਕਰਨਾ ਚਾਹੁੰਦਾ ਵੀ ਹੁਣ ਤੁਸੀਂ ਦੇਖੋ ਵੀ ਜਿੱਦਾਂ ਤੁਸੀਂ ਦੱਸਿਆ ਵੀ ਚਾਹੇ ਉਹ ਸਿੱਖ ਗੁਰਦੁਆਰਾ ਸਾਹਿਬ ਦੀ ਹਿਸਟਰੀ ਆ, ਚਾਹੇ ਵੈਸੇ ਸਿੱਖ ਹਿਸਟਰੀ ਦਾ ਚੈਟਬੋਟ ਆ, ਗੁਰਦੁਆਰਾ ਸਾਹਿਬ 'ਚ ਕਿੱਦਾਂ ਤੁਸੀਂ ਆਉਣਾ ਆ, ਕਿਵੇਂ ਜਾਣਾ, ਕੀ ਐਟੀਕੇਟਸ ਹੋਣੇ ਆ, ਉਹ ਲਾਇਬ੍ਰੇਰੀ, ਸਕੂਲ ਦੀ ਰਜਿਸਟ੍ਰੇਸ਼ਨ ਇਨਫੋਰਮੇਸ਼ਨ, ਤੇ ਈਵਨ ਲੰਗਰ ਮੈਨੇਜਮੈਂਟ ਵਾਲੀ ਹਿਸਾਬ ਦੇ ਨਾਲ ਜਿਹੜੀ ਗੱਲ ਆ, ਰੀਅਲ ਇਸ਼ੂਜ਼ ਆ ਤੇ ਉਹਨਾਂ ਦੇ ਰੀਅਲ ਸੋਲੂਸ਼ਨ ਜਿਹੜੇ ਬੱਚੇ ਲੱਭ ਕੇ ਜਿਹੜੇ ਲੈ ਕੇ ਆਏ ਆ, ਇਹਦੇ ਨਾਲ ਤੁਸੀਂ ਦੇਖੋ ਬਾਕੀਆਂ ਨੂੰ ਕਿੰਨਾ ਹੌਸਲਾ ਮਿਲਦਾ। ਜਿਹੜੇ ਗੁਰਦੁਆਰਾ ਸਾਹਿਬਾਨ ਵਾਲੇ ਅਕਸਰ ਇਹ ਆਖਿਆ ਜਾਂਦਾ ਵੀ ਪ੍ਰਬੰਧਕ ਹੁੰਦੇ ਵੀ ਬੱਚੇ ਇੱਦਾਂ ਨਹੀਂ ਜੁੜ ਰਹੇ, ਕਿਵੇਂ ਆ। ਸੋ ਇੱਦਾਂ ਹੁੰਦਾ ਹਰਵਿੰਦਰ, ਇੱਥੇ ਇੱਕ ਚੀਜ਼ ਜਿਹੜੀ ਪੱਕੀ ਆ ਵੀ ਬੱਚਿਆਂ ਨੂੰ ਤੁਸੀਂ ਜ਼ਿੰਮੇਵਾਰੀ ਦਿਓ ਤਾਂ ਸਹੀ, ਉਹ ਕਰਦੇ ਆ ਕੁਛ ਨਾ ਕੁਛ। ਬਿਲਕੁਲ। ਜੇ ਨਾਲੇ ਇੱਕ ਤਾਂ ਉਹ ਦੇਖੋ ਗੁਰੂ ਘਰ ਨਾਲ ਪ੍ਰੇਮ ਵੱਧਦਾ, ਗੁਰੂ ਘਰ ਨੂੰ ਹੋਰ ਬਿਹਤਰ ਬਣਾਉਣ ਦੇ ਲਈ ਮੈਨੇਜਮੈਂਟ ਦੇ ਪੱਖ ਤੋਂ, ਬਾਕੀ ਹੋਰ ਨਹੀਂ ਕੋਈ, ਗੁਰਦੁਆਰਾ ਸਾਹਿਬ ਬਹੁਤ ਵਧੀਆ ਹੁੰਦੇ ਨੇ, ਸਾਰਾ ਕੁਝ ਵਧੀਆ ਚੱਲਦਾ, ਪਰ ਮੈਨੇਜਮੈਂਟ ਦੇ ਤੌਰ ਦੇ ਉੱਤੇ ਉਸਨੂੰ ਹੋਰ ਕਿੱਦਾਂ ਬੈਟਰ ਪ੍ਰੋਸੈਸ ਜਿਹੜੇ ਹੋ ਸਕਦੇ ਆ, ਉਹ ਇਸ ਦੇ ਵਿੱਚ ਆ। ਤੁਸੀਂ ਇਹ ਦੇਖੋ ਹਰਵਿੰਦਰ ਵੀ ਇਹ ਜਿੰਨੇ ਪ੍ਰੋਜੈਕਟ ਨੇ, ਤੁਸੀਂ ਜਿਹੜੇ ਲੋਕ ਉੱਦਾਂ ਸੁਣ ਰਹੇ ਆ, ਆਪਣੇ ਬਿਜ਼ਨਸ ਦੇ ਵਿੱਚ ਤੁਸੀਂ ਕਿੱਦਾਂ ਦੀਆਂ ਚੀਜ਼ਾਂ ਈਜ਼ੀਲੀ ਅਡਾਪਟ ਕਰ ਸਕਦੇ ਆ ਮੈਨੇਜਮੈਂਟ ਨੂੰ ਜਿਹੜਾ ਉਹ ਲੈ ਕੇ। ਸੋ ਈਵਨ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਘਰ ਦੀ ਚੀਜ਼ਾਂ ਦੇ ਵਿੱਚ ਤੁਸੀਂ ਇਹ ਚੀਜ਼ਾਂ ਜਿਹੜੀਆਂ ਉਹ ਮੈਨੇਜ ਕਰ ਸਕਦੇ ਹੋ। ਓਬਵੀਅਸਲੀ ਜਿਹਨੂੰ ਸ਼ੁਰੂ ਤੋਂ ਆਦਤ ਪੈ ਗਈ, ਬੱਚੇ ਨੂੰ ਹੁਣੇ ਤੋਂ ਆਦਤ ਪੈ ਗਈ, ਉਹ ਆਟੋਮੈਟਿਕਲੀ ਇਹਦੇ ਨਾਲ ਜੁੜੂਗਾ, ਤੇ ਜਿਸ ਚੀਜ਼ ਦਾ ਇਹ ਫਿਊਚਰ ਆ ਉਹਦੇ ਵਿੱਚ ਇਹ ਕੰਮ ਅੱਗੇ ਵਧਣਾ ਹੀ ਵਧਣਾ ਫਿਰ ਹੈਗਾ।